ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सच्चो सच विच बहुत शुक्रिया जी। डॉक्टर साहब आज 24 नवंबर 2020 11 ਮੱਘਰ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਰ ਕੇਬਲ ਇਨ ਕੈਨੇਡਾ, roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਨਾ ਨਾਲ ਕਰਾਂਗੀ। ਮਨ ਲੋਚੇ ਬੁਰਿਆਈਆਂ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ, ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋੜੀਏ। ਸੋ ਵਿਊਅਰਸ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਤਿੰਨ ਪਿਆਰੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਹੋਰਾਂ ਦਾ 345ਵਾਂ ਜਿਹੜਾ ਸ਼ਹੀਦੀ ਦਿਨ ਹੈ। ਸੋ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਇਨਸਾਨੀ ਹੱਕਾਂ ਦੀ ਬਹਾਲੀ ਲਈ ਹੋਈ ਔਰ ਗੁਰੂ ਸਾਹਿਬ ਸਮੁੱਚੀ ਇਨਸਾਨੀਅਤ ਦੇ ਹੱਕਾਂ ਲਈ ਜਿਹੜੇ ਆ ਉਹ ਸ਼ਹੀਦ ਹੋਏ ਨੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਸ ਸ਼ਹੀਦੀ ਦਿਹਾੜੇ ਨੂੰ ਜਿਹੜਾ ਹੈ ਸਮਰਪਿਤ ਹੋਏਗਾ ਔਰ ਆਪਾਂ ਚੌਥੇ ਸੈਗਮੈਂਟ ਦੇ ਵਿੱਚ ਇਹਨਾਂ ਸ਼ਹੀਦਾਂ ਬਾਰੇ ਵੇਰਵੇ ਨਾਲ ਤੁਹਾਡੇ ਨਾਲ ਡਿਸਕਸ ਕਰਾਂਗੇ। ਐਂਡ ਹੁਣ ਆਪਾਂ ਆਪਣੇ ਜੋ ਜਿਹੜਾ ਮੇਨ ਇਸ਼ੂ ਹੈ ਆਪਣੇ ਪਹਿਲੇ ਸੈਗਮੈਂਟ ਦੇ ਜਿਹੜਾ ਵਿਚਾਰਿਆ ਜਾਣ ਵਾਲਾ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਅਖੀਰ ਪ੍ਰੈਜ਼ੀਡੈਂਟ ਟਰੰਪ ਨੇ ਹਾਰ ਮੰਨ ਹੀ ਲਈ ਔਰ ਜੋ ਬਾਈਡਨ ਨੇ ਆਪਣੀ ਵਜ਼ੀਰਾਂ ਦੀ ਜਿਹੜੀ ਟੀਮ ਦੀ ਅਨਾਉਂਸਮੈਂਟ ਵੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਔਰ ਅਸੀਂ ਵਿਚਾਰ ਕਰਾਂਗੇ ਕਿ ਪ੍ਰੈਜ਼ੀਡੈਂਟ ਬਾਈਡਨ ਦੇ ਸਾਹਮਣੇ ਉਹ ਕਿਹੜੇ ਚੈਲੰਜ ਹੋਣਗੇ ਜਿਹੜੇ ਉਹਨਾਂ ਨੂੰ ਮੁੱਢਲੇ ਦਿਨਾਂ ਦੇ ਵਿੱਚ ਨਜਿੱਠਣੇ ਪੈਣਗੇ। ਸੋ ਇਹ ਵੀ ਵਿਚਾਰ ਕਰਾਂਗੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਭਾਰਤ ਪ੍ਰਤੀ ਜਿਹੜੀ ਨੀਤੀ ਹੈ ਉਹ ਕੀ ਹੋਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬੜੀ ਚੰਗੀ ਸ਼ੁਰੂਆਤ ਕੀਤੀ। ਥੈਂਕ ਯੂ ਸੋ ਮਚ। ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਵੀ ਈਮਾਨ ਵਾਲਾ ਇਨਸਾਨ ਹੈ, ਜਿਹੜਾ ਕਿਸੇ ਵੀ ਰਸਤੇ ਦੇ ਉੱਤੇ ਭਾਵੇਂ ਤੁਰਿਆ ਹੋਏ ਪਰ ਉਹ ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਫੇਥ ਰੱਖਦਾ ਹੈ, ਬਿਲਕੁਲ ਉਸ ਦੀ ਜ਼ਬਾਨ ਜਿਸ ਨੂੰ ਅਸੀਂ ਬਾਣੀ ਦੇ ਵਿੱਚ ਕਹਿੰਦੇ ਹਾਂ ਸੂਰਬੀਰ ਬਚਨ ਕੇ ਬਲੀ। ਬਹਾਦਰ ਸਿਰਫ ਜੰਗ ਦੇ ਵਿੱਚ ਜੂਝਣ ਵਾਲਾ ਜਾਂ ਸ਼ਹੀਦ ਹੋਣ ਵਾਲਾ ਹੀ ਨਹੀਂ ਹੁੰਦਾ। ਬਹਾਦਰ ਉਹ ਹੈ ਜਿਹੜਾ ਮੂੰਹੋਂ ਕੱਢੇ ਉਸ ਬੋਲ ਨੂੰ ਪੁਗਾਏ, ਉਸ ਬਚਨ ਦੇ ਉੱਤੇ ਉਸ ਬੋਲ ਦੇ ਉੱਤੇ ਖੜਾ ਹੋਏ ਤੇ ਫਿਰ ਭਾਵੇਂ ਸ਼ਹਾਦਤ ਵੀ ਉਸ ਦੇ ਰਸਤੇ 'ਚ ਆ ਜਾਏ। ਔਰ ਅਸੀਂ ਅੱਜ ਦਾ ਇਹ ਖਾਸ ਦਿਨ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦਾ 345ਵਾਂ ਸ਼ਹੀਦੀ ਦਿਨ ਹੈ। ਅੱਜ ਦੇ ਦਿਨ ਉਹਨਾਂ ਨੇ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸੁਭਾਇਮਾਨ ਹੈ ਉਸ ਮੁਕਾਮ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਦੇ ਤਿੰਨ ਸਿੱਖ ਜਿਹੜੇ ਅਨੰਦਪੁਰ ਸਾਹਿਬ ਤੋਂ ਨਾਲ ਗਏ ਸਨ ਉਹਨਾਂ ਦੀ ਸ਼ਹਾਦਤ ਹੋਈ। ਭਾਈ ਮਤੀ ਦਾਸ ਨੂੰ ਜਿਉਂਦਿਆਂ ਆਰੇ ਦੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਉਹਨਾਂ ਨੂੰ ਰੂੰ ਉਹਨਾਂ ਦੇ ਦੁਆੜੇ ਲਪੇਟ ਕੇ ਤੇ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ
ਔਰ ਭਾਈ ਦਿਆਲਾ ਜੀ ਨੂੰ ਵੱਡੀ ਦੇਗਵਾਰੇ ਦੇ ਵਿੱਚ ਉਬਾਲਿਆ ਗਿਆ ਜੀ ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਕਿਉਂਕਿ ਉਹਨਾਂ ਨੇ ਮਜ਼ਹਬੀ ਆਜ਼ਾਦੀ ਦੇ ਮੁੱਢਲੇ ਹੱਕ ਲਈ ਜਿਹੜਾ ਹੈ ਉਹ ਕੁਰਬਾਨੀ ਦਿੱਤੀ। ਇਸ ਦਾ ਅਸੀਂ ਵੇਰਵੇ ਨਾਲ ਜ਼ਿਕਰ ਚੌਥੇ ਸੈਗਮੈਂਟ 'ਚ ਕਰਾਂਗੇ ਕਿ ਇਹ ਇਨਸਾਨੀ ਹੱਕ ਜਿਨ੍ਹਾਂ ਦੀ ਗੱਲ ਅਸੀਂ ਅੱਜ ਕਰਦੇ ਹਾਂ, ਔਰ ਅੱਜ ਤਾਂ UN ਚਾਰਟਰ ਹੈ, ਦੁਨੀਆ ਦੇ ਵਿੱਚ ਕੋਈ ਪ੍ਰੋਟੋਕਾਲ ਨੇ, ਕੋਈ ਇੰਟਰਨੈਸ਼ਨਲ ਲਾਅ ਨੇ, ਪਰ 345 ਸਾਲ ਪਹਿਲਾਂ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਹੱਕਾਂ ਲਈ ਜਿਹੜੇ ਉਹਨਾਂ ਦੇ ਦਾ ਆਪਣਾ ਫੇਥ ਨਹੀਂ, ਉਹਨਾਂ ਦੇ ਵਿੱਚ ਕੋਈ ਯਕੀਨ ਨਹੀਂ ਹੈ, ਲੇਕਿਨ ਜਦੋਂ ਕੋਈ ਵੀ ਵੇਲੇ ਦੀ ਹਕੂਮਤ ਧੱਕੇ ਨਾਲ ਆਪਣੀ ਵਿਚਾਰਧਾਰਾ ਨੂੰ, ਆਪਣੇ ਮਜ਼ਹਬ ਨੂੰ, ਆਪਣੀ ਸਿਆਸੀ ਆਈਡੀਓਲੋਜੀ ਨੂੰ ਲਾਗੂ ਕਰਨਾ ਚਾਹੁੰਦੀ ਹੈ, ਤੇ ਫਿਰ ਇਹ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਯਾਦ ਕਰਵਾਇਆ, ਜਿਸ ਨੂੰ 10ਵੇਂ ਪਾਤਸ਼ਾਹ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕੀਨੋ ਵੱਡੋ ਕਲੂ ਮੈਂ ਸਾਕਾ, ਕਿ ਅੱਜ ਦੇ ਯੁੱਗ ਦੀ ਇੱਕ ਵੱਡੀ ਸ਼ਹਾਦਤ ਹੈ, ਕਿਉਂਕਿ ਇਹ ਆਪਣੇ ਮਜ਼ਹਬੀ ਹੱਕਾਂ ਦੇ ਲਈ ਜੂਝਣ ਦੀ ਸ਼ਹਾਦਤ ਨਹੀਂ ਹੈ, ਇਹ ਦੂਸਰਿਆਂ ਦੇ ਜਾਂ ਇਉਂ ਕਹੀਏ ਕਿ ਇਨਸਾਨੀਅਤ ਦੇ ਮਜ਼ਹਬੀ ਹੱਕਾਂ ਲਈ ਹੈ। ਉਸ ਦੀ ਅਸੀਂ ਗੱਲ ਕਰਾਂਗੇ, ਪਰ ਇੱਕ ਜਿਹੜੀ ਗੁੱਡ ਨਿਊਜ਼ ਅਮਰੀਕਨ ਵਾਈਟ ਹਾਊਸ ਚੋਂ ਨਿਕਲੀ ਹੈ, ਜ਼ਾਹਰ ਹੈ ਕਿ ਬੇਸ਼ੱਕ 3 ਨਵੰਬਰ ਤੋਂ ਜਦੋਂ ਕਿ ਵੋਟਾਂ ਪਈਆਂ 4-5 ਦਿਨ ਤਾਂ ਚਲੋ ਕਾਊਂਟਿੰਗ 'ਚ ਲੱਗ ਗਏ, ਕਿਉਂਕਿ COVID-19 ਕਰਕੇ ਜਿਹੜੀਆਂ ਬੈਲਟ ਬਾਕਸਿਸ ਜਿਹੜੀਆਂ ਨੇ ਜਾਂ ਇਹਨਾਂ ਨੂੰ ਮੇਲ ਬੈਲਟ ਕਹਿੰਦੇ ਨੇ ਉਹ ਕਾਫੀ ਵੱਡੀ ਗਿਣਤੀ 'ਚ ਸੀ। ਪਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ 24 ਨਵੰਬਰ, ਆਲਰੇਡੀ 3 ਨਵੰਬਰ ਨੂੰ ਵੀ 3 ਹਫ਼ਤੇ ਲੰਘ ਚੁੱਕੇ ਨੇ, ਔਰ ਜਿਹੜੀ ਇੱਕ ਅਨਸਰਟਨਟੀ ਬਣੀ ਹੋਈ ਸੀ, ਜਿਸ ਅੰਦਾਜ਼ 'ਚ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੀ ਕਾਨੂੰਨੀ ਟੀਮ ਨੇ, ਲੀਗਲ ਟੀਮ ਨੇ ਚੈਲੰਜਸ ਕੀਤੇ, ਉਹ ਮਿਸ਼ੀਗਨ ਹੋਏ, ਜਾਰਜੀਆ ਹੋਏ, ਪੈਨਸਿਲਵੇਨੀਆ ਹੋਏ, ਔਰ ਜਿਵੇਂ ਉਹ ਡਿਫਾਈਂਸ ਦੇ ਰਹੇ ਸੀ ਕਿ ਉਹ ਇਨਕਾਰੀ ਸਨ ਕਿਸੇ ਵੀ ਨਤੀਜੇ ਨੂੰ ਮੰਨਣ ਤੋਂ, ਔਰ ਇਸ ਗੱਲ ਦੇ ਉੱਤੇ ਫਿਕਰ ਜਿਹੜਾ ਜਤਾਇਆ ਜਾ ਰਿਹਾ ਸੀ ਕਿ ਜੇ ਸੱਚਮੁੱਚ, ਕਿਉਂਕਿ ਯੂਜੂਅਲੀ ਜਦੋਂ 3 ਨਵੰਬਰ ਨੂੰ ਇਹ ਵੋਟਾਂ ਪੈਂਦੀਆਂ ਨੇ ਆਮ ਹਾਲਤ ਦੇ ਵਿੱਚ ਤਾਂ ਉਸੇ ਰਾਤ ਜਾਂ ਵੱਧ ਤੋਂ ਵੱਧ ਅਗਲੇ ਦਿਨ ਉਹਦਾ ਡਿਸਾਈਡਿੰਗ ਫੈਕਟਰ ਬਣ ਜਾਂਦਾ ਜੇ ਕੋਈ ਟਾਈ ਨਾ ਪੈ ਰਹੀ ਹੋਏ, ਤੇ ਫਿਰ ਨਾਲ ਦੀ ਨਾਲ ਜਿਹੜਾ ਜੇਤੂ ਕੈਂਡੀਡੇਟ ਹੁੰਦਾ ਹੈ ਉਹ ਆਪਣੀ ਜਿਹੜੀ ਉਹਨੇ ਟੀਮ ਲਿਆਣੀ ਹੈ ਉਸ ਦੀ ਅਨਾਉਂਸਮੈਂਟ ਵੀ ਸ਼ੁਰੂ ਕਰਦਾ ਹੈ। ਔਰ 3 ਨਵੰਬਰ ਤੋਂ ਜਦੋਂ ਨਤੀਜਾ ਰਾਤ ਨੂੰ ਨਿਕਲਦਾ ਹੈ, ਉਸ ਤੋਂ ਲੈ ਕੇ 21 ਜਨਵਰੀ ਜਦੋਂ ਕਿ ਵਾਈਟ ਹਾਊਸ ਛੱਡਣਾ ਹੁੰਦਾ ਹੈ ਜਿਹੜਾ ਇਨਕੰਬੈਂਟ ਪ੍ਰੈਜ਼ੀਡੈਂਟ ਹੈ, ਇਹ ਜਿਹੜੇ ਆਲਮੋਸਟ 3 ਮਹੀਨੇ ਦੇ ਕਰੀਬ ਦਾ ਵਕਤ ਹੈ, ਪੌਣੇ 3 ਮਹੀਨੇ ਦਾ, ਇਹ ਟ੍ਰਾਂਜੀਸ਼ਨ ਪੀਰੀਅਡ ਇਹਨੂੰ ਕਿਹਾ ਜਾਂਦਾ ਹੈ। ਇਹਦੇ ਵਿੱਚ ਜਿਹੜੀ ਟੀਮ ਹੈ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੀ, ਉਹਨਾਂ ਨੂੰ ਬਰੀਫਿੰਗਸ ਕੀਤੀਆਂ ਜਾਂਦੀਆਂ, ਉਹਦੇ ਵਿੱਚ ਸੀਕ੍ਰੇਟ ਬਰੀਫਿੰਗਸ ਵੀ ਨੇ, ਉਹਦੇ ਨਾਲ ਰਿਲੇਟਡ ਪੈਂਟਾਗਨ ਨਾਲ ਰਿਲੇਟਡ ਨੇ, ਫੋਰਨ ਅਫੇਅਰਸ ਨਾਲ ਨੇ, ਇਕਨੋਮੀ ਨਾਲ ਨੇ, ਤਾਂ ਕਿ ਜਦੋਂ ਉਹਨਾਂ ਨੇ, ਔਰ ਇੱਕ ਬੜੀ ਗ੍ਰੇਸਫੁਲ ਸੈਰੇਮਨੀ ਹੁੰਦੀ ਹੈ ਜਦੋਂ 21 ਜਨਵਰੀ ਨੂੰ ਇਹ ਹੋਏਗਾ ਕਿ ਕਿਵੇਂ ਜਿਹੜਾ ਆਉਣ ਵਾਲਾ ਪ੍ਰੈਜ਼ੀਡੈਂਟ ਹੈ ਜੇਤੂ ਉਹ ਦਾਖਲ ਹੁੰਦਾ ਹੈ, ਉਹਨੂੰ ਮੁਬਾਰਕ ਦਿੱਤੀ ਜਾਂਦੀ ਹੈ, ਇੱਕ ਵੱਡੀ ਇਨੋਗ੍ਰੇਸ਼ਨ ਸੈਰੇਮਨੀ ਹੁੰਦੀ ਹੈ, ਉਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਪਹਿਲਾਂ ਰਿਹਾ ਹੁੰਦਾ ਹੈ ਉਹ ਆਪਣੀ ਵਾਈਫ ਨਾਲ, ਫਸਟ ਲੇਡੀ ਨਾਲ ਮੌਜੂਦ ਹੁੰਦਾ ਹੈ। ਫਿਰ ਉੱਥੋਂ ਹੀ ਜਦੋਂ ਉਹ ਹੈਲੀਕਾਪਟਰ ਤੇ ਫਲਾਈ ਕਰਦਾ ਹੈ ਜਦੋਂ ਕਿ ਨਵਾਂ ਪ੍ਰੈਜ਼ੀਡੈਂਟ ਆਉਂਦਾ ਹੈ। ਸੋ ਇਹ ਇੱਕ ਆਪਣੇ ਆਪ 'ਚ ਅਸੀਂ ਸਮਝਦੇ ਹਾਂ ਕਿ ਮੈਨੂੰ ਵੀ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਔਰ ਹਿਲਰੀ ਕਲਿੰਟਨ ਐਜ਼ ਏ ਫਸਟ ਲੇਡੀ, ਉਹਨਾਂ ਨੇ ਜਿਹੜਾ ਐਜ਼ ਏ ਪ੍ਰੈਜ਼ੀਡੈਂਟ ਉਹ ਆਏ, ਤੇ ਉਹ ਮੇਰੇ ਲਈ ਪਹਿਲੇ ਹੀ ਅਮਰੀਕਾ 'ਚ ਆਉਣ ਤੋਂ ਬਾਅਦ ਇਹ ਜਿਹੜੀ ਉਹਨਾਂ ਦੀ ਇਨੋਗ੍ਰੇਸ਼ਨ ਸੈਰੇਮਨੀ ਸੀ ਵਾਸ਼ਿੰਗਟਨ 'ਚ ਮੈਂ ਦੇਖਿਆ ਕਿਆ ਨਜ਼ਾਰਾ ਸੀ, ਔਰ ਉਦੋਂ ਲੱਗਦਾ ਸੀ ਕਿ ਵੀ ਵਾਹ, ਇਹ ਹੈ ਜਿੱਥੇ ਸਿਸਟਮ ਵਰਕ ਕਰਦਾ ਹੈ, ਗ੍ਰੇਸ ਹੈ, ਇੱਕ ਹਾਰਦਾ ਹੈ ਉਹ ਵੀ ਉਨਾ ਹੀ ਗ੍ਰੇਸਫੁਲੀ ਜਿਹੜਾ ਹੈ ਉਹਨੂੰ ਹਾਰ ਨੂੰ ਐਕਸੈਪਟ ਕਰਦਾ। ਇੱਕ ਪਾਸੇ ਵਿਕਟਰੀ ਸਪੀਚ ਹੁੰਦੀ ਹੈ ਜਿਹੜਾ ਜਿੱਤਿਆ ਹੁੰਦਾ ਹੈ, ਔਰ ਉਹ ਵਿਕਟਰੀ ਸਪੀਚ ਸਭ ਤੋਂ ਪਹਿਲਾਂ ਜਿਹਨੂੰ ਉਹਨੇ ਹਰਾਇਆ ਹੁੰਦਾ ਹੈ ਉਹਦੀ ਵਾਈਫ ਦਾ ਨਾਮ ਲੈ ਕੇ ਉਹਦਾ ਥੈਂਕ ਯੂ ਕਰਦਾ ਹੈ, ਔਰ ਫਿਰ ਉਹ ਇਹ ਕਹਿੰਦਾ ਹੈ ਕਿ ਵੀ ਮੈਂ ਬੇਸ਼ੱਕ ਇਸ ਪਾਰਟੀ ਚੋਂ ਜਿੱਤਿਆ ਇਸ, ਪਰ ਮੈਂ ਅੱਜ ਸਾਰੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ। ਇਸੇ ਤਰ੍ਹਾਂ ਜਿਹੜਾ ਹਾਰਿਆ ਹੁੰਦਾ ਹੈ ਜਿਹਨੂੰ ਐਕਸੈਪਟਿੰਗ ਦਾ ਵਰਡਿਕਟ ਸਪੀਚ ਕਿਹਾ ਜਾਂਦਾ ਹੈ ਕਿ ਵੀ ਉਹ ਵੀ ਲੋਕਾਂ ਦਾ ਥੈਂਕ ਯੂ ਕਰਦਾ, ਔਰ ਸਭ ਤੋਂ ਪਹਿਲਾਂ ਉਹ ਜਿਹੜਾ ਜਿਹਨੇ ਉਹਨੂੰ ਹਰਾਇਆ ਹੁੰਦਾ ਹੈ ਉਹਨੂੰ, ਉਹਦੀ ਵਾਈਫ ਨੂੰ ਜਿਹੜਾ ਉਹ ਮੁਬਾਰਕਬਾਦ ਦਿੰਦਾ। ਸੋ ਇੱਕ ਬੜਾ ਇਹ ਲੱਗਦਾ ਹੈ ਕਿ ਔਰ ਫਿਰ ਉਹ ਕਿਵੇਂ ਹੈਂਡਸ਼ੇਕ ਉਹਨਾਂ ਦਾ ਹੋਣਾ, ਜਾਂ ਇਸ ਤੋਂ ਪਹਿਲਾਂ ਜਿਹੜੀਆਂ ਡਿਬੇਟਸ ਵੀ ਹੁੰਦੀਆਂ ਸੀ, ਇਸ ਵਾਰ ਤਾਂ ਬੜੀ ਮਡੀਅਰ ਕੰਮ, ਪਹਿਲੀ ਡਿਬੇਟ ਨਹੀਂ ਜਿਹੜਾ ਉਹ
ਲੋਕਾਂ ਦਾ ਚਾਰ ਮਾਰ ਦਿੱਤਾ। ਔਰ ਅਕਸਰ ਜਦੋਂ ਇਹ ਪੁੱਛਿਆ ਜਾਂਦਾ ਸੀ ਕਿ ਹੂ ਵਨ ਦਾ ਡਿਬੇਟ, ਟਰੰਪ ਔਰ ਬਾਈਡਨ, ਔਰ ਅਮਰੀਕਨ ਕਹਿੰਦੇ ਸੀ ਨੋਬਡੀ ਵਨ, ਅਮਰੀਕਾ ਵਾਸ ਡਿਫੀਟਡ ਟੁਡੇ। ਨਹੀਂ, ਮਤਲਬ ਇਹ ਸੀ ਕਿ ਜਿਹੜੀਆਂ ਇਥੋਂ ਦੀਆਂ ਵੈਲਿਊਜ਼ ਨੇ ਉਹਨਾਂ ਦਾ ਘਾਣ ਹੋਇਆ, ਉਹਨਾਂ ਦਾ ਨੁਕਸਾਨ ਹੋਇਆ। ਪਰ ਚਲੋ ਇਵੈਂਚੁਅਲੀ ਮੈਂ ਸਮਝਦਾ ਕਿ ਵੀ ਇਹ ਇੱਕ ਪੋਜ਼ਿਟਿਵ ਗੱਲ ਹੋਈ ਹੈ, ਜਦੋਂ ਕਿ ਅਜੇ ਵੀ ਵੈਸੇ ਤਾਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ। ਅਜੇ ਉਹਨੇ ਇਹ ਤਾਂ ਨਹੀਂ ਕਿਹਾ ਵੀ ਮੈਂ, ਜਾਂ ਉਹਨੇ ਆਪਣੀ ਜਿਹੜੀ ਹੈ ਉਹ ਸਪੀਚ ਤਾਂ ਨਹੀਂ ਦਿੱਤੀ ਹੈ, ਜਾਂ ਇੱਕ ਉਹਨੇ ਟਵੀਟ ਹੀ ਕੀਤਾ ਕਿ ਬਾਈਡਨ ਆਪਣੀ ਜਿਹੜੀ ਹੈ ਟ੍ਰਾਂਜੀਸ਼ਨ ਟੀਮ ਜਿਹੜੀ ਹੈ ਉਹਨੂੰ ਜਿਹੜਾ ਉਹਦੀ ਜੋ ਵੀ ਇੰਡੋਕਟ੍ਰੀਨੇਸ਼ਨ ਜਾਂ ਉਸ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਕਰ ਸਕਦੇ ਨੇ। ਸੋ ਇਹ ਪਹਿਲਾ ਸਟੈਪ ਹੈ ਜਿਹਨੂੰ ਬਹੁਤ ਸਾਰਿਆਂ ਨੇ ਕਿਹਾ ਕਿ ਟਰੰਪ ਐਕਸੈਪਟਡ ਡਿਫੀਟ, ਬਟ ਟੈਕਨੀਕਲੀ ਇਹਨੂੰ ਐਕਸੈਪਟ ਕੀਤਾ ਪਰ ਅਜੇ ਉਹ ਕਰੇਜ ਨਹੀਂ ਦਿਖਾਇਆ ਹੈ ਜਾਂ ਉਹ ਗ੍ਰੇਸ ਨਹੀਂ ਦਿਖਾਈ ਹੈ ਕਿ ਜਿਹਦੇ 'ਚ ਕਿ ਉਹ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਕੇ ਕਹੇ ਕਿ ਬਈ ਇਹ ਹੋ ਗਿਆ ਨਤੀਜਾ ਔਰ ਤੁਸੀਂ ਸਾਰੇ ਇਕੱਠੇ ਹੋਵੋ ਔਰ ਆਪਣੇ ਦੇਸ਼ ਨੂੰ ਅਸੀਂ ਇਸ ਸਾਰੇ ਕੋਵਿਡ-19 ਔਰ ਦੂਸਰੇ ਕ੍ਰਾਈਸਿਸ ਚੋਂ ਅੱਗੇ ਲੈ ਕੇ ਜਾਈਏ। ਪਰ ਚਲੋ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਹ ਇੱਕ ਚੰਗੀ ਸ਼ੁਰੂਆਤ ਹੋਈ ਹੈ। ਔਰ ਹੁਣ ਜ਼ਾਹਰ ਹੈ ਵੀ ਹੁਣ ਦੋ ਤਰ੍ਹਾਂ ਦੇ ਜਿਹੜੀਆਂ ਗੱਲਾਂ ਆਉਣ ਵਾਲੀ ਟੀਮ ਦੇ ਸਾਹਮਣੇ ਨੇ, ਜੋ ਬਾਈਡਨ ਔਰ ਕਮਲਾ ਹੈਰਿਸ ਦੇ ਸਾਹਮਣੇ, ਟੂ ਟਾਈਪਸ ਆਫ ਚੈਲੰਜਸ। ਇੱਕ ਤਾਂ ਉਹ ਜਿਹੜੇ ਉਹਨਾਂ ਦੇ ਜਦੋਂ ਉਹਨਾਂ ਨੇ ਸ਼ੁਰੂ ਕਰਨਾ ਉਹਨਾਂ ਦੇ ਪੀਰੀਅਡ 'ਚ ਆਉਣਗੇ, ਕਿਉਂਕਿ ਦੁਨੀਆ 'ਚ ਕੁਛ ਨਾ ਕੁਛ ਵਾਪਰਦੇ ਰਹਿਣਾ। ਸਭ ਤੋਂ ਵੱਡਾ ਚੈਲੰਜ ਕੋਵਿਡ-19, ਪਹਿਲਾਂ ਤਾਂ ਵੈਕਸੀਨੇਸ਼ਨ ਹਰ ਇੱਕ ਤੱਕ ਪਹੁੰਚਦੀ ਕਰਨਾ, ਫਿਰ ਜਿਹੜਾ ਇਕਨੋਮੀ ਦੇ ਉੱਤੇ ਫਾਲ ਆਊਟ ਹੈ ਉਸ ਦੇ ਉੱਤੇ ਕਰਨਾ, ਜਿਹੜੀ ਵੱਡੇ ਪੈਮਾਨੇ ਤੇ ਅਨਇੰਪਲੋਇਮੈਂਟ ਹੈ ਉਸ ਦੀ ਕੇਅਰ ਕਰਨਾ, ਕਿਉਂਕਿ ਆਲ ਪੋਲਿਟਿਕਸ ਇਜ਼ ਲੋਕਲ, ਸਭ ਤੋਂ ਮੇਜਰ ਇਹ ਗੱਲ ਹੈ। ਪਰ ਜਿਹੜੀ ਡਿਸਕਸ਼ਨ ਹੁਣ ਬਹੁਤ ਸਾਰੇ ਜਿਹੜਾ ਐਕਸਪਰਟਸ ਵੱਲੋਂ ਜਾਂ ਦੋਨੋਂ ਦਾਇਰਿਆਂ ਦੇ ਲੋਕਾਂ ਵੱਲੋਂ ਹੋ ਰਹੀ ਹੈ ਕਿ ਵੀ ਟਰੰਪ ਦਾ ਕੀ ਐਸਾ ਉਹਨੇ ਹੁਣ ਜੋ ਵੀ ਉਹਨੇ, ਹੁਣ ਮੈਂ ਲਫ਼ਜ਼ ਮਾੜਾ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਵੀ ਜੋ ਵੀ ਉਹਨੇ ਛੱਡਿਆ, ਜੋ ਉਹਦੀ ਲੈਗੇਸੀ ਹੈ, ਚਲੋ ਇਵੇਂ ਕਹਿ ਲਓ ਵੀ ਉਹਦੇ ਨਾਲ ਪਹਿਲਾਂ ਤਾਂ ਉਹਦਾ ਵੱਡਾ ਵਕਤ ਇਸ ਟੀਮ ਦਾ, ਜੋ ਬਾਈਡਨ ਕਮਲਾ ਹੈਰਿਸ ਦਾ, ਉਸ ਨੂੰ ਹੀ ਹੁੰਜੜ ਤੇ ਲੱਗ ਜਾਏਗਾ ਜਿਹੜਾ ਲਿਟਰ ਖਿਲਾਰਿਆ ਚਾਰ ਚਫੇਰੇ। ਔਰ ਉਹਦੇ 'ਚ ਅਜੇ ਤੱਕ ਤਾਂ ਜਿੰਨਾ ਕੁ ਖਿਲ ਰਿਹਾ ਹੈ, ਜੇ ਤਾਂ ਉਨਾ ਕੀ ਰਹੇ ਫਿਰ ਵੀ ਕੋਈ ਨਹੀਂ ਹੈ ਉਹਨਾਂ ਦੇ ਵਿੱਚ। ਅਸੀਂ ਚਾਈਨਾ ਪਾਲਿਸੀ ਦੇਖਦੇ ਹਾਂ, ਟੋਟਲ ਹੌਸਟਿਲਿਟੀ ਦੀ ਲਾਈਨ ਔਰ ਪਾਬੰਦੀਆਂ ਦੀ ਗੱਲ ਔਰ ਟੈਰਿਫਸ ਦੀ ਗੱਲ ਔਰ ਸਾਊਥ ਚਾਈਨਾ ਸੀ ਔਰ ਸਟ੍ਰੈਟੇਜਿਕ ਪਾਰਟਨਰਸ਼ਿਪ ਤੇ ਕੁਐਡ ਔਰ ਫਲਾਣਾ ਢਿਮਕਾ ਉਹਦੀ ਗੱਲ। ਜ਼ਾਹਰ ਹੈ ਕੋਵਿਡ-19 2.5 ਲੱਖ ਤੋਂ ਜ਼ਿਆਦਾ ਅਮਰੀਕਨ ਮਰੇ ਔਰ ਹੁਣ ਉਹ ਕਿੱਥੇ ਕੁ ਖੜਾ ਹੈ, ਜਾਂ ਅੱਗੋਂ ਦੀ ਲਈ ਜਿਹੜਾ ਹੈ ਉਹ ਲਾਕਡਾਊਨ, ਕਿਉਂਕਿ ਦੁਬਾਰਾ ਸੈਕੰਡ ਵੇਵ ਚੱਲ ਰਹੀ ਹੈ, ਔਰ ਕਿਸ ਟਾਈਪ ਦਾ ਹੋਏਗਾ। ਫਿਰ ਐਨਵਾਇਰਨਮੈਂਟ ਦੇ ਹਵਾਲੇ ਨਾਲ ਜਿਹੜੀ ਹੈ ਇਹ ਵੀ ਪਤਾ ਹੈ ਕਿ ਵੀ ਪੈਰਿਸ ਅਕੋਰਡ, ਉਹ ਤਾਂ ਉਹਨਾਂ ਨੇ, ਜੋ ਬਾਈਡਨ ਨੇ ਕਿਹਾ ਕਿ ਵੀ ਉਹ ਵਾਪਸ ਜੁਆਇਨ ਕਰੇਗਾ UN ਦੇ ਵਿੱਚ, ਖਾਸ ਤੌਰ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਉਹ ਵੀ ਉਹਨੇ ਕਿਹਾ ਵੀ ਜੁਆਇਨ ਕਰੇਗਾ। ਸੋ ਇਹ ਸਾਰਾ ਤਾਂ ਨਜ਼ਰ ਆ ਹੀ ਰਿਹਾ ਹੈ ਕਿ ਵੀ ਇਹ ਚੈਲੰਜਸ ਨੇ ਨੈਟੋ ਨੂੰ ਜਿਵੇਂ ਕਮਜ਼ੋਰ ਕਰਨ ਦੀ ਲਾਈਨ ਸੀ ਜਾਂ ਦੂਸਰਾ। ਲੇਕਿਨ ਹੁਣ ਇਹ ਜਿਹੜਾ 2-2.5 ਮਹੀਨੇ ਦਾ ਟਾਈਮ ਵਿੱਚ ਬਚਦਾ ਹੈ, ਇਹਦੇ 'ਚ ਹੋਰ ਕੀ ਵਾਪਰ ਸਕਦਾ ਹੈ, ਉਹਦੇ ਜ਼ਾਹਰ ਹੈ ਅਸੀਂ ਇੱਕ ਨੁਕਤਾ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੇ 4 ਉਹਨਾਂ ਦੇ ਮੇਨ ਐਡਵਾਈਜ਼ਰ, ਜਿਹਨਾਂ 'ਚ ਵਾਈਸ ਪ੍ਰੈਜ਼ੀਡੈਂਟ ਔਰ ਸਿਕਿਉਰਿਟੀ ਐਡਵਾਈਜ਼ਰ ਔਰ ਦੂਸਰੇ 'ਚ ਵੀ ਸੀ, ਉਹਦੇ 'ਚ ਟਰੰਪ ਨੇ ਇਹ ਕਿਹਾ ਕਿ ਵੀ ਅਸੀਂ ਈਰਾਨ ਤੇ ਕਿਵੇਂ ਹੱਲਾ ਬੋਲ ਸਕਦੇ ਹਾਂ। ਸੋ ਉਹ ਤਾਂ ਉਹਨਾਂ ਨੇ ਉੱਥੇ ਹੀ ਰੋਕ ਦਿੱਤਾ, ਗੱਲ ਅੱਗੇ ਤੁਰੀ ਨਹੀਂ। ਪਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਜੋ ਕੁਝ ਕਰ ਰਹੇ ਨੇ, ਔਰ ਜਿਵੇਂ ਇਜ਼ਰਾਈਲ, ਕਈ ਵਾਰ ਇਹ ਹੁੰਦਾ ਹੈ ਵੀ ਅਮਰੀਕਾ ਆਪ ਡਾਇਰੈਕਟ ਨਾ ਵੀ ਕਰੇ, ਜੇ ਇਜ਼ਰਾਈਲ ਕਿਸੇ ਗੱਲ ਨੂੰ ਰੇਕਅਪ ਕਰ ਦਿੰਦਾ ਹੈ ਜਾਂ ਉਸ ਨੂੰ ਇਗਨਾਈਟ ਕਰ ਦਿੰਦਾ ਹੈ, ਜਿਵੇਂ ਇਜ਼ਰਾਈਲ ਵੱਲੋਂ ਉਹ ਸੀਰੀਆ ਹੋਏ, ਇਰਾਕ ਹੋਏ, ਉਸ ਦੇ ਵਿੱਚ ਜਿਹੜੇ ਈਰਾਨ ਬੈਕਡ ਗੁਰਿਲੇ ਨੇ ਉਹਨਾਂ ਦੇ ਟਿਕਾਣਿਆਂ ਤੇ ਹਮਲੇ ਕੀਤੇ ਜਾ ਰਹੇ ਨੇ। ਹੁਣ ਜੇ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਕੋਈ ਸਟ੍ਰਾਈਕ ਕਰਦਾ ਔਰ ਉਹਦੇ 'ਚ ਕੋਈ ਅਮਰੀਕਨ ਸੋਲਜਰ ਮਾਰਿਆ ਜਾਂਦਾ ਹੈ ਜਾਂ ਕੋਈ ਅਮਰੀਕਨ ਇੰਟਰਸਟ ਨੂੰ ਹਰਟ ਕਰਦਾ ਹੈ, ਤੇ ਆਲਰੇਡੀ ਟਰੰਪ ਕਹਿ ਚੁੱਕਾ ਹੈ ਕਿ ਵੀ ਜੇ ਸਾਡਾ ਹੋਇਆ ਤੇ ਅਸੀਂ ਕਰਾਂਗੇ, ਔਰ ਆਲਰੇਡੀ ਬਹਾਨਾ ਵੀ ਲੱਭ ਰਹੇ ਨੇ। ਔਰ ਜੇ ਉਹ ਸਟ੍ਰਾਈਕ ਬੈਕ ਕਰਦੇ ਨੇ ਈਰਾਨ ਦੇ ਉੱਤੇ ਤੇ ਇੱਕ ਫਲੇਅਰ ਅਪ ਲਾਈਨ ਹੋਏਗੀ ਉਸ ਕਿਸਮ ਦੀ। ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਦੇਖ ਰਹੇ ਹਾਂ ਕਿ ਸਾਊਦੀ ਅਰੇਬੀਆ, ਇਜ਼ਰਾਈਲ, ਟਰਕੀ ਇੱਕ ਫੈਕਟਰ ਜਿਹਨੂੰ
ਬੇਸ਼ੱਕ ਟਰਕੀ ਮੁਸਲਮਾਨ ਦੇਸ਼ਾਂ 'ਚ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਵਾਲਾ ਮੁਲਕ ਸੀ 1949 ਦੇ ਵਿੱਚ ਸਭ ਤੋਂ ਪਹਿਲਾਂ ਕੀਤਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੀ ਰਿਲੇਸ਼ਨਸ਼ਿਪਸ ਨੇ ਉਹ ਕਾਫੀ ਸਾਵਰ ਨੇ ਔਰ ਫਲਸਤੀਨੀਆਂ ਦਾ ਮੁੱਦਾ ਔਰ ਜਿਵੇਂ ਸਾਊਦੀ ਅਰੇਬੀਆ UAE ਸਾਰੇ ਦੂਸਰੇ ਪਾਸੇ ਝੁਕੇ ਹੋਏ ਨੇ ਇਜ਼ਰਾਈਲ ਵੱਲ। ਹੁਣ ਇਹਨਾਂ ਸਾਰਿਆਂ 'ਚ ਵੀ ਹਾਲਾਂ ਇੱਕ ਅਰਮੀਨੀਆ ਦੇ ਮੌਕੇ ਵੀ ਇੱਕ ਫੀਅਰ ਸੀ ਕਿ ਵੀ ਇਸ 'ਚ ਕਿਉਂਕਿ ਅਜ਼ਰਬਾਈਜਾਨ ਦੀ ਪਿੱਠ ਤੇ ਟਰਕੀ ਆ ਕੇ ਖਲੋਤਾ ਸੀ ਔਰ ਫਰਾਂਸ ਜਿਹੜਾ ਅਰਮੀਨੀਆ ਦੀ ਮਦਦ ਕਰ ਰਿਹਾ ਸੀ, ਅਮਰੀਕਾ ਨੇ ਉਹਦੇ 'ਚ ਆਪਣੀ ਜਿਹੜੀ ਹੈ ਕਾਈਂਡ ਆਫ ਨਿਊਟਰੈਲਿਟੀ ਰੱਖੀ ਨੇ, ਤਾਂ ਉਹ ਵੀ ਇੱਕ ਫਲੇਅਰਿੰਗ ਅਪ ਪੁਆਇੰਟ ਹੋ ਸਕਦਾ ਸੀ। ਸੋ ਇਸ ਸਾਰੇ ਦੇ ਨਾਲ ਨਾਲ ਦੂਸਰੇ ਸੈਗਮੈਂਟ 'ਚ ਅਸੀਂ ਡਿਸਕਸ ਕਰਾਂਗੇ ਅਫਗਾਨਿਸਤਾਨ ਖਾਸ ਤੌਰ ਤੇ ਜਿਹਦੀ ਕਾਫੀ ਚਰਚਾ ਹੈ। ਪਰ ਇਸ ਸਾਰੇ 'ਚ ਜਾਣ ਤੋਂ ਪਹਿਲਾਂ ਕਿ ਭਾਰਤ ਨਾਲ ਜਿਹੜੀ ਉਹਨਾਂ ਨੇ ਦੋ ਜਿਹੜੇ ਟੀਮ ਮੈਂਬਰਸ ਦੇ ਨਾਂ ਸਾਹਮਣੇ ਆਏ ਨੇ, ਸੈਕਟਰੀ ਆਫ ਸਟੇਟ ਉਹਨਾਂ ਨੇ ਐਂਟੋਨੀ ਬਲਿੰਕਨ ਇਸ ਨੂੰ ਨੋਮੀਨੇਟ ਕੀਤਾ ਹੈ। ਪਰ ਐਂਟੋਨੀ ਬਲਿੰਕਨ ਕੋਈ ਨਵਾਂ ਨਾਂ ਨਹੀਂ ਹੈ, ਇਹ ਬੇਸ਼ੱਕ ਸਟੈਪ ਸਨ ਹੈ ਹੋਲੋਕਾਸਟ ਸਰਵਾਈਵਰ ਦਾ। ਸੋ ਜ਼ਾਹਰ ਹੈ ਕਿ ਯਹੂਦੀ ਪਿਛੋਕੜ ਹੈ ਔਰ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹੜਾ ਹੈ ਉਹ ਹਿਲਰੀ ਦੇ ਨਾਲ ਵੀ ਔਰ ਬਾਈਡਨ ਜਿਹਦੇ ਚ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਦੇ ਨਾਲ ਵੀ ਜਿਹੜਾ ਡਿਪਟੀ ਸੈਕਟਰੀ ਔਰ ਇੰਪੋਰਟੈਂਟ ਰੋਲ ਨਿਭਾਏ ਹੋਏ ਨੇ। ਔਰ ਇੱਕ ਪਾਸੇ ਜਿੱਥੇ ਐਂਟਾਈ ਚਾਈਨਾ ਲਾਈਨ ਤਾਂ ਪੂਰੀ ਹੈ, ਲੇਕਿਨ ਹਿਊਮਨ ਰਾਈਟਸ ਔਰ ਦੂਸਰੇ ਇਸ਼ੂਜ਼ ਦੇ ਉੱਤੇ ਜਿਹੜੀ ਹੈ ਉਹ ਜਿਹਨੂੰ ਇੱਥੇ ਲੈਫਟ ਲਿਬਰਲ ਕਹਿੰਦੇ ਨੇ ਉਸ ਕਿਸਮ ਦੀ ਅਪਰੋਚ ਹੈ। ਸੋ ਇੰਡੀਆ ਦੇ ਹਵਾਲੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਪੈਟ ਬੁਕੈਨਨ ਇਹ ਜਦੋਂ ਮੈਂ 80s ਦੇ ਵਿੱਚ ਆਇਆ ਤੇ CNN ਦੇ ਉੱਤੇ ਇੱਕ ਬੜਾ ਪਪੂਲਰ ਪ੍ਰੋਗਰਾਮ ਹੁੰਦਾ ਸੀ, ਹੁਣ ਤਾਂ ਉਹਦੀ ਨਕਲ ਮਾਰ ਕੇ ਇੰਡੀਆ ਔਰ ਦੂਸਰਿਆਂ ਨੇ ਵੀ ਕਈ ਸ਼ੁਰੂ ਕੀਤੇ ਹੋਏ ਨੇ, ਕ੍ਰਾਸ ਫਾਇਰ। ਔਰ ਕ੍ਰਾਸ ਫਾਇਰ ਦੇ ਵਿੱਚ ਇੱਕ ਲਿਬਰਲ ਔਰ ਇੱਕ ਡੈਮੋਕ੍ਰੈਟ ਜਿਨ੍ਹਾਂ 'ਚ ਮਾਈਕ ਕਿੰਜ਼ੀ ਸ਼ਾਇਦ ਲਿਬਰਲ ਆਵਾਜ਼ ਸੀ ਜਿਹੜਾ ਹੈ ਉਹ ਇਸ਼ੂਜ਼ ਦੀ ਲਿਬਰਲ ਇੰਟਰਪ੍ਰੀਟੇਸ਼ਨ ਕਰਦਾ ਸੀ, ਤੇ ਪੈਟ ਬੁਕੈਨਨ ਇਹ ਕੰਜ਼ਰਵੇਟਿਵ ਜਿਹਨੂੰ ਕਹਿੰਦੇ ਆ ਜਾਂ ਐਕਸਟ੍ਰੀਮ ਰਾਈਟ। ਔਰ ਇੰਨਾ ਇੰਟਰਸਟਿੰਗ ਪ੍ਰੋਗਰਾਮ ਸੀ। ਹੁਣ ਉਹਦੇ 'ਚ ਤੁਸੀਂ ਲਰਨਿੰਗ ਪ੍ਰੋਸੈਸ ਸੀ ਕਿਉਂਕਿ ਇਹ ਪ੍ਰੋਗਰਾਮ ਨੇ ਮੈਨੂੰ ਮੇਰੀ ਮਦਦ ਕੀਤੀ ਸਮਝਣ ਦੇ ਵਿੱਚ ਕਿ ਇੱਥੇ ਜਿਹੜੇ ਦੋ ਐਕਸਟ੍ਰੀਮ ਕਿੱਥੋਂ ਤੱਕ ਜਾ ਸਕਦੇ ਨੇ। ਔਰ ਉਸ ਤੋਂ ਬਾਅਦ ਜਦੋਂ ਫਿਰ ਡੈਮੋਕ੍ਰੈਟਸ ਔਰ ਰਿਪਬਲਿਕਸ ਦੀ ਡਿਬੇਟ ਹੁੰਦੀ ਸੀ ਤੇ ਮੈਨੂੰ ਕਿਉਂਕਿ ਮੈਂ ਇਹਨਾਂ ਨੂੰ ਕ੍ਰਾਸ ਫਾਇਰ 'ਚ ਦੇਖਿਆ ਹੁੰਦਾ ਸੀ ਔਰ ਬਾਅਦ 'ਚ ਪੈਟ ਬੁਕੈਨਨ ਜਿਹੜਾ ਖੁਦ ਆਇਰਿਸ਼ ਓਰੀਜਨ ਦਾ ਹੈ, ਕਾਫੀ ਰਾਈਟ ਵਿੰਗਰ, ਔਰ ਅਮਰੀਕਾ 'ਚ ਤੁਹਾਨੂੰ ਕਦੇ ਯਹੂਦੀਆਂ ਦੇ ਖਿਲਾਫ ਜਾਂ ਇਜ਼ਰਾਈਲ ਦੇ ਖਿਲਾਫ ਕੋਈ ਕਹਿਣ ਵਾਲਾ ਪੋਲੀਟੀਸ਼ੀਅਨ ਜਾਂ ਕੋਈ ਵੀ ਜਿਹੜਾ ਪਬਲਿਕ ਲਾਈਫ 'ਚ ਵੀ ਜਾਂ ਈਵਨ ਪੱਤਰਕਾਰੀ 'ਚ ਵੀ ਨਹੀਂ ਮਿਲਦਾ ਕਿਉਂਕਿ ਇੱਕਦਮ ਐਂਟਾਈ ਸੈਮਿਟਿਜ਼ਮ ਦਾ ਲੱਗ ਜਾਂਦਾ ਹੈ। ਇੱਥੇ ਨਿਊਟ ਗਿੰਗਰਿਚ ਔਰ ਦੂਸਰਿਆਂ ਨੇ ਤਾਂ ਇੱਕ ਨਵਾਂ ਕਨਸੈਪਟ ਹੀ ਦਿੱਤਾ ਸੀ ਜਿਹੜਾ ਉਹਨਾਂ ਦਾ ਰਿਪਬਲਿਕਨਸ ਦਾ ਥਿੰਕ ਟੈਂਕ ਬਣ ਕੇ ਆਇਆ, ਜੂਡੀਓ ਕ੍ਰਿਸਚੀਅਨ ਵੈਲਿਊਜ਼ ਆਫ ਯੂਨਾਈਟਿਡ ਸਟੇਟਸ, ਕਿ ਵੀ ਇਹ ਸਾਡੀਆਂ ਜੂਡੀਓ ਕ੍ਰਿਸਚੀਅਨ ਵੈਲਿਊਜ਼ ਨੇ। ਔਰ ਹੋਲੋਕਾਸਟ ਜਾਂ ਦੂਜੇ ਤੋਂ ਡਿਨਾਇਲ ਤਾਂ ਦੂਰ ਦੀ ਗੱਲ, ਪਰ ਉਸ ਜ਼ਮਾਨੇ 'ਚ ਵੀ ਪੈਟ ਬੁਕੈਨਨ ਨੇ ਜਿਹੜਾ ਇੱਕ ਬੜਾ ਬੋਲਡ ਸਟੇਟਮੈਂਟ ਉਹਦੀ ਰਹੀ ਹੈ ਔਰ ਉਹ ਈਵਨ ਇੰਡੀਅਨ ਗਵਰਨਮੈਂਟ ਦੀ ਜਿਹੜੀ ਪਰਸੀਕਿਊਸ਼ਨ ਸੀ ਸਿੱਖਾਂ ਦੀ ਉਹਦੇ ਖਿਲਾਫ ਵੀ ਬੋਲਦਾ ਸੀ, ਕਸ਼ਮੀਰ ਦੇ ਮੁੱਦੇ ਤੇ ਵੀ। ਔਰ ਉਹਦੀ ਇੱਕ ਸਟੇਟਮੈਂਟ ਸੀ ਕਿ US ਕੈਪੀਟਲ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹ ਬਹੁਤ ਸਟਰੋਂਗ ਸਟੇਟਮੈਂਟ ਉਸ ਜ਼ਮਾਨੇ 'ਚ ਅਸੀਂ ਜਿਹੜਾ ਉਹ ਗੱਲ ਕਰ ਰਹੇ ਹਾਂ ਆਲਮੋਸਟ 25-30 ਸਾਲ ਪਹਿਲੇ ਕਿ US ਕੈਪੀਟਲ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਮਤਲਬ ਇਹ ਸੀ ਕਿ ਵੀ US ਕਾਂਗਰਸ ਦੇ ਵਿੱਚ ਕੋਈ ਵੀ ਫੈਸਲਾ ਕਾਂਗਰਸ ਜਾਂ ਸੈਨੇਟ ਇਜ਼ਰਾਈਲ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਇਵੇਂ ਹੀ ਹੈ ਜਿਵੇਂ ਕੈਪੀਟਲ ਦੇ ਉੱਤੇ ਕਬਜ਼ਾ ਇਜ਼ਰਾਈਲ ਨੇ ਕੀਤਾ ਹੋਇਆ। ਔਰ ਇਹ ਬਾਅਦ ਦੇ ਵਿੱਚ ਈਵਨ ਪੈਟ ਬੁਕੈਨਨ ਨੇ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਲਈ ਵੀ ਰਨ ਕੀਤਾ, ਪ੍ਰਾਇਮਰੀ ਰਿਪਬਲਿਕਨਸ ਦੀ। ਔਰ ਨਿਊ ਹੈਂਪਸ਼ਾਇਰ ਜਿਹੜੀ ਬੜੀ ਕ੍ਰੂਸ਼ਲ ਸਟੇਟ ਹੁੰਦੀ ਹੈ ਉਹਦੇ 'ਚ ਉਹਨੇ ਸੀਨੀਅਰ ਬੁਸ਼ ਨੂੰ ਹਰਾਇਆ ਔਰ ਇਹ ਸੈਕੰਡ ਟਰਮ ਸੀ ਬੁਸ਼ ਦੀ, ਸੀਨੀਅਰ ਬੁਸ਼ ਦੀ, ਜਿਹਦੇ 'ਚ ਬੇਸ਼ੱਕ ਪ੍ਰਾਇਮਰੀ ਅਲਟੀਮੇਟਲੀ ਉਹਦੇ ਕੋਲ ਹੀ ਰਹੀ ਪਰ ਫਿਰ ਕਲਿੰਟਨ ਨੇ ਉਹਨੂੰ ਡਿਫੀਟ ਕਰ ਦਿੱਤਾ ਕਿਉਂਕਿ ਪੈਟ ਬੁਕੈਨਨ ਨੇ ਜਿਵੇਂ ਇਸ ਪੀਰੀਅਡ 'ਚ ਤਾਂ ਜਿਵੇਂ ਰਾਈਜ਼ ਹੁੰਦਾ ਹੈ ਟਰੰਪ ਦਾ, ਉਹਨੇ ਤਾਂ ਇਕੱਲੇ ਨਹੀਂ ਸਾਰੀ ਪਾਰਟੀ ਪੁੱਠੀ ਕਰ ਦਿੱਤੀ ਜਿਸ ਅੰਦਾਜ਼ ਉਹਨੇ ਆਪਣਾ ਕੈਂਪੇਨ ਰਨ ਕੀਤਾ। ਪਰ ਜਿਹੜਾ ਪਹਿਲੀ ਵਾਰ ਜੇ ਕਹੀਏ ਕਿ ਵੀ ਉਹਦੇ 'ਚ ਮੋਰੀਆਂ ਕੀਤੀਆਂ ਇਹ ਸਾਰੇ GOP 'ਚ ਜਾਂ ਕਿਵੇਂ ਹੁੰਦਾ ਤੇ ਉਹ ਪੈਟ ਬੁਕੈਨਨ ਸੀ ਕਿ ਉਹਨੇ ਆਪਣੇ ਲੈਵਲ ਤੇ ਜਿਹੜਾ ਕਰਕੇ ਇਸ ਕਿਸਮ ਦਾ
ਉਹਨੇ ਕ੍ਰਿਟਿਸਿਜ਼ਮ ਕੀਤਾ। ਔਰ ਇਹ ਸਾਰੀ ਟਰੰਪ ਦੀ ਪਹਿਲੀ ਇਸ ਟਰਮ ਦੇ ਦੌਰਾਨ ਪੈਟ ਬੁਕੈਨਨ ਖੁੱਲ ਕੇ ਸਪੋਰਟ ਕਰਦਾ ਰਿਹਾ ਟਰੰਪ ਦੀ, ਔਰ ਹਮੇਸ਼ਾ ਹੀ ਉਹਨੇ ਆਪਣੇ ਕਾਲਮਸ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜੀ ਬੈਲਟ ਵੇ ਹੈ ਜਿੱਥੇ ਅੰਦਰ ਡਿਸਾਈਡ ਹੁੰਦਾ ਹੈ ਸਾਰੀ ਕੈਪੀਟਲ ਔਰ ਸਾਰਾ ਬੈਲਟ ਵੇ ਦੇ ਅੰਦਰ ਹੈ, ਇਹ ਬਿਮਾਰ ਹੈ ਔਰ ਇਸ ਦੀ ਜਿਹੜੀ ਹੈ ਟ੍ਰੀਟਮੈਂਟ ਹੋਣੀ ਜ਼ਰੂਰੀ ਹੈ। ਔਰ ਇਹ ਟ੍ਰੀਟਮੈਂਟ ਮਾੜੀਆਂ ਮੋਟੀਆਂ ਗੋਲੀਆਂ ਜਾਂ ਟੀਕਿਆਂ ਨਾਲ ਨਹੀਂ, ਇਹਦਾ ਆਪਰੇਸ਼ਨ ਹੋਣ ਵਾਲਾ ਹੈ। ਸੋ ਉਹਨੇ ਹਮੇਸ਼ਾ ਹੀ ਜਿਹੜਾ ਟਰੰਪ ਦਾ ਚੈਲੰਜ ਸੀ ਟੂ ਦਾ ਈਵਨ ਮੀਡੀਆ, ਹਾਲਾਂ ਉਹ ਖੁਦ ਮੀਡੀਆ 'ਚ ਰਿਹਾ ਸੋ ਸਪੋਰਟ ਕਰਦਾ ਰਿਹਾ। ਔਰ ਅੱਜ ਮੈਂ ਜਦੋਂ ਪੈਟ ਬੁਕੈਨਨ ਦਾ ਕਾਲਮ ਦੇਖਿਆ, ਉਹਨੇ ਜਿਵੇਂ ਅਸੀਂ ਆਲਮੋਸਟ ਮਿਲਦੀ ਜੁਲਦੀ ਹੈਡਲਾਈਨ ਦਿੱਤੀ ਹੈ, ਉਹਦੀ ਹੈ ਵਾਟ ਟਰੰਪ ਵਿਲ ਲੀਵ ਇਨ ਬਾਈਡਨਸ ਇਨਬਾਕਸ, ਕਿ ਵੀ ਟਰੰਪ ਨੇ ਜਦੋਂ ਜਾਣਾ ਹੈ ਤੇ ਬਾਈਡਨ ਦੇ ਇਨਬਾਕਸ ਦੇ ਵਿੱਚ ਕੀ ਰਹਿਣਾ। ਔਰ ਉਹਦੇ 'ਚ ਉਹਨੇ ਜਿਹੜੇ 4-5 ਇਸ਼ੂ ਰੇਜ਼ ਕੀਤੇ ਨੇ, ਔਰ ਮੈਂ ਸਮਝਦਾ ਵੀ ਇਹ ਹਮੇਸ਼ਾ ਬਿਹਤਰ ਹੁੰਦਾ ਹੈ। ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਆਪਣੇ ਵਿਊਅਰਸ ਤੱਕ, ਜਿਹੜੇ ਸਾਡੇ ਦੋਵੇਂ ਪੰਜਾਬਾਂ ਤੋਂ ਵੀ ਨੇ, ਪਾਕਿਸਤਾਨੀ ਸਾਡੇ ਭੈਣ ਭਰਾ ਵੱਡੀ ਗਿਣਤੀ ਜੁੜੇ ਹੋਏ ਨੇ, ਅਸੀਂ 30 ਮਿਲੀਅਨ ਸਿੱਖ ਕੌਮ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਵੀ ਆਰਟੀਕੂਲੇਟ ਕਰਦੇ ਹਾਂ। ਔਰ ਬਹੁਤ ਵਾਰ ਹਾਲਾਂ ਕੁਝ ਵੀਰ ਮੈਨੂੰ ਕਹਿਣਗੇ ਕਿ ਤੁਸੀਂ ਪੰਜਾਬ ਸਪੈਸੀਫਿਕ ਟੌਪਿਕ ਕਿਉਂ ਨਹੀਂ ਜ਼ਿਆਦਾ ਡਿਸਕਸ ਕਰਦੇ, ਪਰ ਮੇਰਾ ਕਹਿਣਾ ਹੁੰਦਾ ਹੈ ਕਿ ਵੀ ਉਹਨਾਂ ਬਾਰੇ ਤਾਂ ਬਹੁਤੇ ਆਲਰੇਡੀ ਅਵੇਅਰ ਨੇ, ਸਾਨੂੰ ਪਤਾ ਹੈ ਵੀ ਸਾਡੇ ਕੀ ਚੱਲ ਰਿਹਾ ਹੈ, ਉਹਦੇ 'ਚ ਕੋਈ ਬਹੁਤਾ ਕੁਝ ਹੁੰਦਾ ਨਹੀਂ ਜਿਹਨੂੰ ਮੈਂ ਐਡ ਕਰ ਸਕਾਂ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਸਾਡੇ ਉਸ ਖਿੱਤੇ ਦੇ ਵਾਸੀ ਜੋ ਇੰਟਰਨੈਸ਼ਨਲੀ ਵਾਪਰ ਰਿਹਾ, ਜਦੋਂ ਇਹ ਕਿਹਾ ਜਾਂਦਾ ਹੈ ਕਿ ਵਰਲਡ ਗਲੋਬਲ ਵਿਲੇਜ ਹੈ, ਤੇ ਕਾਫੀ ਠੀਕ ਗੱਲ ਹੈ, ਕਿਉਂਕਿ ਹੁਣ ਇੱਕ ਗੱਲ ਅਸੀਂ ਇਹ ਦੇਖੀਏ ਕਿ ਜਿਵੇਂ ਪੰਜਾਬ ਦੀਆਂ ਨੀਤੀਆਂ, ਭਾਰਤੀ ਕਬਜ਼ੇ ਵਾਲੇ ਪੰਜਾਬ ਦੀਆਂ, ਪੰਜਾਬ 'ਚ ਡਿਸਾਈਡ ਨਹੀਂ ਹੁੰਦੀਆਂ। ਪੰਜਾਬ ਤਾਂ ਸੂਬੇਦਾਰ ਹੈ, ਉਹ ਅਮਰਿੰਦਰ ਹੋਏ, ਪਹਿਲਾਂ ਬਾਦਲ ਸੀ, ਉਹ ਦਿੱਲੀ 'ਚ ਡਿਸਾਈਡ ਹੁੰਦੀਆਂ। ਦਿੱਲੀ ਮੇਨ ਹੈ, ਔਰ ਦਿੱਲੀ 'ਚ ਜੋ ਡਿਸਾਈਡ ਹੋਣਾ ਅੱਜ, ਜਦੋਂ ਜੇ ਉਹ ਅਮਰੀਕਾ ਦਾ ਸਟ੍ਰੈਟੇਜਿਕ ਪਾਰਟਨਰ ਬਣਿਆ ਹੋਇਆ ਹੈ, RSS ਨੇ ਇੱਥੇ ਰਾਈਟ ਵਿੰਗਰਸ ਨਾਲ ਸਾਂਝਾ ਪਾਈਆਂ ਹੋਈਆਂ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਚੱਲਦਾ ਹੈ, ਤਾਂ ਫਿਰ ਜਿਹੜੀ ਵੀ ਤਬਦੀਲੀ ਹੋਣੀ ਹੈ ਉਹ ਭਾਵੇਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਲਿਬਰੇਟ ਕਰਾਉਣ ਦੀ ਹੈ, ਜਾਂ ਆਉਣ ਵਾਲੇ ਪੀਰੀਅਡ ਦੀਆਂ ਆਰਥਿਕ ਨੀਤੀਆਂ ਦੀ ਹੈ, ਜਾਂ ਉਸ ਖਿੱਤੇ ਦੇ ਵਿੱਚ ਹੈ, ਉਹ ਡਿਸਾਈਡ ਇੱਥੇ ਹੀ ਹੋਣਾ। ਔਰ ਅਜੇ ਵੀ ਕਿਉਂਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਹੀ ਮੇਨ ਰੋਲ ਅਦਾ ਕਰ ਰਹੀ ਹੈ, ਬਹੁਤ ਸਾਰੇ ਕਿਹੜਾ ਧਾਗਾ ਖਿੱਚਣਾ ਹੈ, ਕਿਹਨੂੰ ਲੂਜ਼ ਕਰਨਾ ਹੈ। ਜ਼ਾਹਿਰ ਹੈ ਚਾਈਨਾ ਇੱਕ ਨਵੇਂ ਸੈਂਟਰ ਦੇ ਤੌਰ ਤੇ ਉੱਭਰਿਆ, ਇਸ ਲਈ ਅਸੀਂ ਆਪਣੀ ਡਿਸਕਸ਼ਨ ਵਿੱਚ ਚਾਈਨਾ ਦੇ ਅੰਦਰ ਕੀ ਵਾਪਰਦਾ ਹੈ, ਗੁਆਂਢ 'ਚ ਕੀ ਵਾਪਰਦਾ ਹੈ, ਭੂਟਾਨ ਨਾਲ ਕੀ ਹੈ, ਲਦਾਖ ਸੈਕਟਰ 'ਚ ਕੀ ਹੈ, ਅਰੁਣਾਚਲ 'ਚ ਕੀ ਹੈ, ਔਰ ਸਿੱਖ ਫੈਕਟਰ ਕੀ ਹੈ। ਔਰ ਬਹੁਤ ਵਾਰ ਕਈਆਂ ਨੂੰ ਲੱਗਦਾ ਹੋਏਗਾ ਵੀ ਪਤਾ ਨਹੀਂ ਅਸੀਂ ਬੀਜ ਐਵੇਂ ਹੀ ਖਿਲਾਰ ਰਹੇ ਹਾਂ, ਉਸ ਦੇ ਉੱਤੇ ਕੋਈ ਜਿਹੜਾ ਉਹ ਪ੍ਰੋਪਰ ਉਹਦੇ 'ਚ ਕੋਈ ਨਹੀਂ। ਇਹ ਜਿਹੜੇ ਬੀਜ ਖਿਲ ਰਹੇ ਹੁੰਦੇ ਨੇ, ਅਲਟੀਮੇਟਲੀ ਇਹਨਾਂ ਚੋਂ ਹੀ ਕਿਸੇ ਨਾ ਕਿਸੇ ਨੇ ਜਿਹੜਾ ਉਹ ਰੁੱਖ ਬਣਨਾ ਹੁੰਦਾ ਹੈ। ਠੀਕ ਹੈ, ਇੱਕ ਸ਼ਾਇਦ ਬਹੁਤ ਸਾਰਿਆਂ ਦੇ ਕਈ ਗੱਲਾਂ ਉੱਪਰੋਂ ਦੀ ਲੰਘ ਜਾਂਦੀਆਂ ਹੋਣਗੀਆਂ, ਲੇਕਿਨ ਇਹ ਬੜਾ ਅਹਿਮ ਹੈ ਸਮਝਣਾ ਕਿ ਵੀ ਜੇ ਅਸੀਂ ਅੱਜ ਕਿਸੇ, ਇਹ ਕੋਈ 18ਵੀਂ ਸਦੀ ਨਹੀਂ ਹੈ ਕਿ ਤੁਸੀਂ ਇੱਕ ਖਿੱਤੇ 'ਚ ਇੱਕ ਵੇਲੇ ਦੇ ਹਾਕਮ ਨਾਲ ਸਿੱਧਾ ਨਜਿੱਠ ਰਹੇ ਹੋ, ਉਹਦੀਆਂ ਫੌਜਾਂ ਚੜੀਆਂ ਨੇ, ਤੁਹਾਡੀਆਂ ਨੇ, ਤੁਸੀਂ ਹਰਾ ਦਿੱਤਾ, ਜਿੱਤ ਦਿੱਤਾ, ਪਾਣੀਪਤ ਦੀ ਲੜਾਈ ਜਿੱਤੀ, ਜਾ ਕੇ ਦਿੱਲੀ ਬਹਿ ਗਏ, ਜਾਂ ਤੁਸੀਂ ਆਪਣੇ ਨਿਸ਼ਾਨੇ ਨੂੰ, ਇਵੇਂ ਨਹੀਂ ਹੈ। ਅੱਜ ਹਰ ਚੀਜ਼ ਜੁੜੀ ਹੋਈ ਹੈ ਇੱਕ ਦੂਜੇ ਦੇ ਨਾਲ, ਔਰ ਇਹ ਜਿਹੜੀਆਂ ਛੋਟੀਆਂ ਕੌਮਾਂ ਦੀ ਖਾਸ ਤੌਰ ਤੇ ਲਿਬਰੇਸ਼ਨ ਹੈ, ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਜਦੋਂ ਮੇਰੇ ਲਈ ਪਾਕਿਸਤਾਨ ਦੀ ਅਹਿਮੀਅਤ ਹੈ, ਇੱਕ ਹਮਸਾਏ ਦੇ ਨਾਤੇ ਵੀ, ਸਾਡੀ ਪਿਤਰੀ ਭੂਮੀ ਵੀ ਹੈ, ਸਾਡੀ ਹੋਲੀ ਲੈਂਡ ਵੀ ਹੈ, ਸਾਡਾ ਮੱਕਾ ਮਦੀਨਾ ਵੀ ਹੈ, ਸਾਡੀ ਤਹਿਜ਼ੀਬ ਵੀ ਹੈ, ਪਰ ਇਸ ਸਾਰੇ ਦੇ ਨਾਲ ਸਾਡੇ ਇੰਟਰਸਟ ਵੀ ਜੁੜੇ ਹੋਏ ਨੇ। ਅਸੀਂ ਜੇ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦੀ ਸੇਫਟੀ, ਸਟੇਬਿਲਿਟੀ, ਪ੍ਰੋਸਪੈਰਿਟੀ, ਉਹਨਾਂ ਦੇ ਨਾਲ ਸਾਡਾ ਪੂਰਾ ਟਰਸਟ ਹੋਣਾ, ਉਹਨਾਂ ਦਾ ਸਾਡੇ ਤੇ ਟਰਸਟ ਹੋਣਾ, ਇਹ ਬਹੁਤ ਇੰਪੋਰਟੈਂਟ ਪਾਰਟ ਹੈ। ਇਹਦੇ 'ਚ ਕੋਈ ਇਫ ਐਂਡ ਬਟ ਨਹੀਂ ਹੈ। ਜਦੋਂ ਤੁਸੀਂ ਕੁਝ ਰਿਲੇਸ਼ਨਸ਼ਿਪਸ ਨੇ ਜਿਨ੍ਹਾਂ 'ਚ ਤੁਸੀਂ ਆਪਣਾ ਇੰਟਰਸਟ ਪਹਿਲਾਂ ਦੇਖਦੇ ਹੋ, ਜੀ ਸਾਡਾ ਕੁਝ ਨੇ ਜਿੱਥੇ ਤੁਸੀਂ ਫੇਥ ਦੇ ਨਾਲ, ਤਾਂ ਕਿ ਦੋਨੋਂ ਧਿਰਾਂ ਇਸ ਫੇਥ ਦੇ ਉੱਤੇ ਖਲੋਣ ਕਿ ਸਾਡੇ ਇੰਟਰਸਟ ਇੱਕ ਦੂਜੇ ਨਾਲ ਜੁੜੇ ਹੋਏ ਨੇ। ਔਰ ਅੱਜ ਪਾਕਿਸਤਾਨ ਦੇ ਨੀਤੀ ਘਾੜੇ ਵੀ, ਲੋਕਾਂ 'ਚ ਤਾਂ ਆਵਾਮ ਤਾਂ ਹਮੇਸ਼ਾ ਹੀ ਪਿਆਰ ਕਰਦਾ ਰਿਹਾ ਸਿੱਖਾਂ ਨੂੰ, ਪਰ ਜਿਹੜੇ ਉਹਨਾਂ ਦੇ ਪਾਲਿਸੀ ਮੇਕਰ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਈ ਹੈ ਕਿ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਨੂੰ ਟੋਲਰੇਟ ਨਹੀਂ ਕਰਦਾ, ਉਹਨਾਂ ਤੇ 72 ਸਾਲ ਤੋਂ ਨਹੀਂ ਕੀਤਾ, ਔਰ ਉਹਨਾਂ ਦੀ ਆਪਣੀ ਸੇਫਟੀ ਸਿਕਿਉਰਿਟੀ ਦੇ ਲਈ ਵੀ ਲੌਂਗ ਟਰਮ ਇਹ ਅਹਿਮ ਹੈ ਕਿ ਬਫਰ ਸਟੇਟ ਖਾਲਿਸਤਾਨ ਵਿਚਾਲੇ ਆਏ। ਅਦਰਵਾਈਜ਼ ਇਹਨਾਂ ਨੇ ਜਿਸ ਕਿਸਮ ਦੀ ਦਹਿਸ਼ਤਗਰਦੀ ਵਿਦਨ ਪਾਕਿਸਤਾਨ ਕਰ ਰਹੇ ਨੇ,
ਕਿਵੇਂ ਉਹ ਤੁਰੇ ਹੋਏ ਨੇ ਸਾਰੇ ਪਾਸੇ, ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ। ਈਵਨ ਅਫਗਾਨਿਸਤਾਨ ਦੇ ਹਵਾਲੇ ਨਾਲ ਜਿਹੜਾ ਟਰੰਪ ਦਾ ਫੈਸਲਾ ਹੈ ਕਿ ਭਾਈ 2500 ਟਰੂਪ ਵਾਪਸ ਲੈ ਲੈਣੇ ਨੇ 21 ਜਨਵਰੀ ਤੋਂ ਪਹਿਲੇ ਕਿਵੇਂ ਇਹਨਾਂ ਨੇ ਵਾਵੇਲਾ ਖੜਾ ਕੀਤਾ ਹੋਇਆ। ਸੋ ਹੁਣ ਜਿਹੜੇ ਚੈਲੰਜਸ ਨੂੰ ਪੈਟ ਬੁਕੈਨਨ ਜਾਂ ਦੂਸਰੇ ਐਕਸਪਰਟਸ ਵੀ, ਇਹ ਤਾਂ ਮੈਂ ਇੱਕ ਜਿਹੜਾ ਚੁਣ ਲਿਆ ਕਿਉਂਕਿ ਬਹੁਤ ਸਾਰੇ ਚੈਲੰਜਸ ਉਹੀ ਨੇ ਔਰ ਇਹ ਜਿਨ੍ਹਾਂ ਦੀ ਗੱਲ ਕਰ ਰਹੇ then there are human rights backsliders that are US partners and allies, Turkey, Egypt, Saudi Arabia. How does Biden deal with the party's progressives who demand he sanction such partner nations without risking the loss of these countries? ਹੁਣ ਇਹਨੇ ਜਿਹੜਾ ਅਫਗਾਨਿਸਤਾਨ, ਈਰਾਨ, ਸੀਰੀਆ, ਇਰਾਕ, ਲੈਬਨਾਨ, ਚਾਈਨਾ, ਇਹਨਾਂ ਫੈਕਟਰਸ ਦੀ ਗੱਲ ਕੀਤੀ ਹੈ ਕਿ ਜਿਹੜੇ ਚੈਲੰਜਸ ਬਾਈਡਨ ਦੇ ਲਈ ਹੋਣਗੇ ਉਹਨਾਂ 'ਚ ਬੇਸਿਕਲੀ ਇੱਕ ਵੱਡਾ ਚੈਲੰਜ ਇਹ ਹੋਏਗਾ ਕਿ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਦਾ। ਉਹ ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਇਹ ਕਿਵੇਂ ਜੇ ਇਹ ਨਾਰਮਲਾਈਜ਼ ਕਰਨਾ ਚਾਹੁੰਦੇ ਨੇ ਇਹ ਕਿਵੇਂ ਹੋਏਗਾ। ਔਰ ਫਿਰ ਇਹਨਾਂ ਸਾਰਿਆਂ ਦੇ ਉੱਤੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ, ਜਿਵੇਂ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਜਿਹੜਾ ਉਸ ਦੀ ਚੋਣ ਹੋਈ ਹੈ ਔਰ ਦੂਸਰੀ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ, ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਪਰ ਜਿਵੇਂ ਇਹ ਬੇਸਿਕਲੀ ਜਿਹੜੇ ਚੈਲੰਜਸ ਨੇ, ਇੱਕ ਜਿਹਨੂੰ ਡਿਸਕਸ ਕੀਤਾ ਉਹ ਅਫਗਾਨਿਸਤਾਨ ਨਾਲ ਰਿਲੇਟਡ ਹੈ, ਪਰ ਮੈਂ ਕਿਉਂਕਿ ਉਹਦੇ ਤੇ ਇੰਡੀਪੈਂਡੈਂਟ ਸੈਗਮੈਂਟ ਕਰ ਰਿਹਾ ਸੋ ਮੈਂ ਉਹਦੇ ਵੇਰਵੇ 'ਚ ਨਹੀਂ ਜਾਵਾਂਗਾ। ਦੂਸਰਾ ਉਹਨਾਂ ਨੇ ਕਿਹਾ ਕਿ ਵੀ ਹੁਣ ਜੋ ਚੀਨ ਦੀ ਪੋਜੀਸ਼ਨ ਹੈ ਉਹ ਨਹੀਂ ਹੈ ਜਿਹੜੀ ਕੁਝ ਸਾਲ ਪਹਿਲਾਂ ਸੀ। ਇਹ ਸੈਕੰਡ ਸਿਚੁਏਸ਼ਨ ਕਨਫਰੰਟਿੰਗ ਦਾ ਨਿਊ ਪ੍ਰੈਜ਼ੀਡੈਂਟ ਇਜ਼ ਚਾਈਨਾ। ਅਫਗਾਨਿਸਤਾਨ ਇੰਨਾ ਅਹਿਮ ਹੈ ਕਿ ਇਹਨੇ ਪੈਟ ਬੁਕੈਨਨ ਨੇ ਵੀ ਉਹਨੂੰ ਨੰਬਰ 1 ਚੈਲੰਜ ਕਿਹਾ, ਪਰ ਮੈਂ ਨੰਬਰ 2 ਦੀ ਗੱਲ ਪਹਿਲਾਂ ਕਰਦਾ ਹਾਂ, ਚਾਈਨਾ ਦੀ। ਉਹਨਾਂ ਨੇ ਕਿਹਾ ਕਿ ਫॉर द ਚਾਈਨਾ ਆਫ 2021 ਇਜ਼ ਨਾਟ ਦ ਚਾਈਨਾ ਵਿਦ ਵਿਚ ਬਰਾਕ ਓਬਾਮਾ ਐਂਡ ਬਾਈਡਨ ਹੈਡ ਟੂ ਡੀਲ। ਦ ਚਾਈਨਾ ਆਫ ਟੂਡੇ ਰੈਵਲਸ ਇਨ ਇਟਸ ਕਮਿਊਨਿਸਟ ਆਈਡੀਓਲੋਜੀ, ਕਿ ਵੀ ਇਹ ਸ਼ੀ ਜਿਨਪਿੰਗ ਦੇ ਥੱਲੇ ਉਹ ਬਿਲਕੁਲ ਪਾਰਟੀ ਲਾਈਨ ਤੇ ਹੈ। ਹੁਣ ਉਹ ਚਾਈਨਾ ਨਹੀਂ ਹੈ ਜਿਹਦੇ ਨਾਲ ਪਹਿਲਾਂ ਓਬਾਮਾ ਔਰ ਬਾਈਡਨ ਨੇ ਡੀਲ ਕੀਤਾ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਜੀ ਤੁਸੀਂ it openly crushes democratic dissent in Hong Kong, कि भी खुलेआम उन्हें हांगकांग क्रश किया है चाइना ने डेमोक्रेटिक डाइसेंट। री एजुकेशन कैंप्स फॉर मुस्लिम उजगर्स इन सिंकियांग, ਜਿਹੜਾ ਉੱਥੇ ਮੁਸਲਮਾਨਾਂ ਦੇ ਸਿੰਕਿयांग ਪ੍ਰੋਵਿੰਸ ਉਹਨਾਂ ਦੀ ਜਿਹੜੀ ਹੈ ਉਹ ਮੈਂਟਲ ਪ੍ਰੋਗਰਾਮਿੰਗ ਕਰ ਰਹੇ ਨੇ ਉਹਨਾਂ ਨੂੰ ਕੈਂਪਾਂ 'ਚ ਰੱਖ ਕੇ। uses air and naval forces and missile threats to assert and to defend its claim to the Paracel and Spratly Islands in the South China Sea, ਵੀ ਉਹ ਸਾਰੇ ਆਪਣਾ ਯੂਜ਼ ਕਰ ਰਹੇ ਨੇ ਉੱਥੇ ਆਪਣਾ ਕਲੇਮ ਕਰਨ ਦੇ ਲਈ। to Taiwan and to Senkaku Island that Japan controls and claims, ਕਿ ਚਾਈਨਾ ਨੇ ਆਪਣਾ ਕਲੇਮ ਸਾਰੇ ਪਾਸੇ ਕੀਤਾ ਹੈ। ਸੋ ਉਹਨਾਂ ਨੇ ਕਿਹਾ ਵੀ ਇਹ ਚਾਈਨਾ ਨਾਲ ਇਹਨੇ ਡੀਲ ਕਰਨਾ ਹੈ ਜੋ ਬਾਈਡਨ ਨੇ। ਦਿਸ ਇਜ਼ ਨਾਟ ਏ ਚਾਈਨਾ that is going to back down before American power, ਕਿ ਹੁਣ ਚਾਈਨਾ ਅਮਰੀਕਨ ਤਾਕਤ ਦੇ ਅੱਗੇ ਝੁਕਣ ਵਾਲਾ ਨਹੀਂ ਹੈ। If the US imposes sanctions on Beijing, then Beijing will reciprocate with sanctions on the US, and if the US decides to use force, the US should not be surprised if China reciprocates in kind, ਕਿ ਜੇ ਤੁਸੀਂ ਸੈਂਕਸ਼ਨਸ ਲਾਈਆਂ ਉਹ ਵੀ ਲਾਣਗੇ। ਜੇ ਤੁਸੀਂ ਸਮਝਦੇ ਹੋ ਵੀ ਤੁਸੀਂ ਤਾਕਤ ਦਾ ਇਸਤੇਮਾਲ ਕਰ ਸਕਦੇ ਹੋ, ਚਾਈਨਾ ਵੀ ਰੈਸਿਪਰੋਕੇਟ ਕਰੇਗਾ, ਤੁਹਾਨੂੰ ਇਹਦੇ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਔਰ ਉਹਨਾਂ ਨੇ ਕਿਹਾ ਕਿ ਵੀ ਈਰਾਨ ਨਿਊਕਲੀਅਰ ਡੀਲ ਦੀ ਫਿਰ ਗੱਲ ਕੀਤੀ ਕਿ ਵੀ ਬਾਈਡਨ ਨੇ ਕਿਹਾ ਕਿ ਉਹ ਵਾਪਸ ਉਹਨੂੰ ਨਿਊਕਲੀਅਰ ਡੀਲ ਨੂੰ ਕਰਨਗੇ ਔਰ ਜਦੋਂ ਕਿ ਟਰੰਪ ਨੇ ਛੱਡ ਦਿੱਤਾ ਸੀ। ਐਂਡ ਹਾਊ ਵਿਲ ਦਿਸ ਸਿਟ ਵਿਦ ਇਜ਼ਰਾਈਲ, ਉਹਨੂੰ ਪੈਟ ਬੁਕੈਨਨ ਕਹਿ ਰਿਹਾ ਕਿ ਵੀ ਇਹ ਕਿਵੇਂ ਇਜ਼ਰਾਈਲ ਇਹਨੂੰ ਕਿਵੇਂ ਲਏਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਅਜੇ ਫਾਊਂਡਿੰਗ ਫਾਦਰ ਡੇਵਿਡ ਬੈਨ-ਗੁਰਿਓਨ ਦੀ ਜਿਹੜੀ ਮੈਮੋਰੀਅਲ ਸਰਵਿਸ ਦੇ ਉੱਤੇ ਨੇਤਨਯਾਹੂ ਨੇ ਆਪਣੇ ਮੈਸੇਜ ਕਿਹਾ we must stick to an uncompromising policy to ensure that Iran does not develop nuclear weapons. There must be no return to the previous nuclear agreement. ਉਹਨੂੰ ਬਾਈਡਨ ਨੂੰ ਚੈਲੰਜਸ ਕਹਿ ਰਿਹਾ ਕਿ ਭਾਈ ਇਜ਼ਰਾਈਲ ਜੇ ਅਮਰੀਕਾ ਚਾਹੇਗਾ ਵੀ ਈਰਾਨ ਨਾਲ ਕਰਨਾ, ਇਜ਼ਰਾਈਲ ਵੱਡੀ ਰੁਕਾਵਟ ਖੜੀ ਕਰੇਗਾ। ਔਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਡੀਲ ਕਰੇਗਾ ਬਾਈਡਨ। ਹਾਊ ਵਿਲ ਬਾਈਡਨ ਡੀਲ ਵਿਦ ਦਾ ਨਾਓ ਰੈਗੂਲਰ Israeli attacks on Iran and Iranian-backed militia in Syria, Iraq and Lebanon? What would Biden do if Iran responded with attacks on Israel? ਕਿ ਹੁਣ ਤਾਂ ਇਜ਼ਰਾਈਲ Iran-backed ਗੁਰਿਲਿਆਂ ਦੇ ਉੱਤੇ ਸੀਰੀਆ, ਇਰਾਕ, ਲੈਬਨਾਨ 'ਚ ਕਰ ਰਿਹਾ, ਪਰ ਜੇ
ईरान ने जवाबी कार्रवाई की, अमरीका कित्थे खलोएगा। सो उन्हें कहा भी एकेडैमिक क्वेश्चन नहीं है, ये सीरीयस गल है कि भी जे उहदे च कोई भी अमेरिकन नुकसान हुंदा है तो अमेरिका उस जंग दे विच जिहड़ा है वो ड्रैग होएगा। पर उन्हें कहा भी जे ईवन ट्रंप जांदा जांदा ईरान दे नाल कोई ऐसा वाक़या उत्थे हो जाता है कि अमेरिकन मारे जाते, ट्रंप रिटेलीएट्स एंड बाइडन इनहेरिट्स ए वॉर विद ईरान, ही मस्ट फाइट और सीक टू एंड। उन्होंने कहा कि भी जे ये हो जाता है फिर तो ईरान दे नाल वॉर इनहेरिट करेगा बाइडन। और वो किहड़े पासे, फिर उन्हें टर्की, इजिप्ट, सऊदी अरेबिया की गल की है कि बाइडन की टीम च ह्यूमन राइट्स की गल करने वाले ने, पर ना तो टर्की च कोई ह्यूमन राइट्स की गल है, इजिप्ट की अपनी प्रॉब्लम है, सऊदी अरेबिया की अपनी है। हाउ डज बाइडन डील विद पार्टीज प्रोग्रेसिव्स हु डिमांड कि ही सैंक्शन सच पार्टनर नेशंस, और सैंक्शंस लाओगे तो किधर नूं जाओगे। और उन्हें ये कहा कि भी इन द एंड जिहड़ी अमेरिका फर्स्ट लाइन है, जिहड़ा नारा ट्रंप ने दिता है, उहदे चों ही कोई नतारा हो सकता है। पर मैं क्लोजिंग तो पहला सैगमेंट दी इंडिया के हवाले नाल ये गल चल रही है कि भी किवें ऑलरेडी अजे ट्रंप ने टेक ओवर भी नहीं किया, इन्हें बाइडन ने टेक ओवर भी नहीं किया ते अज भी इंडिया ने दसन लई कि जो किवें एंटाई चाइना है। उन्होंने गवर्नमेंट ब्लॉक्स 43 मोर मोबाइल एप्स प्रेजुडिशियल टू इंडिया सॉवरनिटी। उन्होंने अज 43 होर एप्स जिहड़ियां ने वो बैन कीतियां, जिन्हां दे विच आलमोस्ट सारियां ही जिहड़ियां ने वो चाइनीज़ ने। और उन्होंने कहा जी कि ये एप्स राही साडा डेटा ये चोरी कर रहे सी और असीं इन्हां ते पाबंदी लाई है। हालांकि इहदा कोई मतलब नहीं है, पर वो अमरीका नूं सुनेहा दे रहे हैं कि जी असीं तैयार हैं, साडा मोढा तैयार है, तुहाडा तुसीं फायर करो। और ये हालांकि इंडिया 'च फिक्र भी है कि भी ये जिहड़े सैकटरी ऑफ स्टेट एंटनी ब्लिंकन ने वो किवें लैणगे, क्योंकि ह्यूमन राइट्स के मुद्दे ते जदों पिछे इन्होंने सीए कानून और दूसरा किया तो उन्हें ट्वीट किया सी टोनी ब्लिंकन ने, वी हैव चैलेंजेस एंड कंसर्न्स अबाउट क्रैकिंग डाउन ऑन फ्रीडम ऑफ मूवमेंट एंड स्पीच इन कश्मीर एंड सम ऑफ द लॉज ऑन सिटीजनशिप। ये कश्मीर के मुद्दे ते भी उन्होंने कहा सी भी साडा फिक्र है, कंसर्न है कि भी ये कश्मीर दे विच जिहड़ियां लोकां दीयां आज़ादियां कुचलियां जा रही ने और जिहड़े कानून ने सिटीजनशिप के उत्ते ज़ाहिर है ये सीए और जिहड़ी है पॉपूलेशन रेगूलेशन के नाम थले जिहड़ा इन्हां दा है। और उन्होंने डेमोक्रेटिक पार्टी सपोर्टर्स ने पहला ही विदन जिहड़ी लॉबी है उन्होंने मंग की है इहदे तो जो बाइडन तो कि इंडिया नूं कंट्री ऑफ पर्टिकुलर कंसर्न जिहड़ी रिकमेंडेशन यूएस सर्फ की भी है उहदे च शामिल किया जाए। और क्योंकि ये खुद मिस्टर ब्लिंकन जिवें मैं कहा कि हॉलोकॉस्ट सर्वाइवर का स्टैप सन है, मतरेया पुत्र है, और जिहड़े उस चों गुजरे हुंदे ने उन्हां दे सामने जदों भी कोई हुंदा है, सो इन्हां ये ठीक है भी एंटाई चाइना लाइन पूरी है और इंडिया नूं लगदा है कि भी ये साडे लई यूजफुल होएगा और इस लई वो ऐप बैन करने की गल की है। पर कुल मिला के ये नहीं है भी जिवें ट्रंप ने खुली छुट्टी दी हुई सी, मोदी जो मर्जी करी जाता सी, मोदी माई फ्रेंड, तो वह भी कहता सी ट्रंप माई फ्रेंड, हुण वो माई फ्रेंड नहीं होना। लेकिन बाई एंड लार्ज जिहड़ी है जिहड़ी चाइना बारे जिहड़ी मेन पॉलिसी है वो इस एडमिनिस्ट्रेशन की भी नहीं बदलेगी। बाकी असीं दूसरे सैगमेंट्स अफगानिस्तान नूं लैके की चिंता है इस बारे गलबात करांगे। जी डॉक्टर साहब तुहाडा बहुत बहुत शुक्रिया, तुसीं अपने विचार साडे दर्शकां नाल साझे कीते ने। सो इत्थे लेना ब्रेक तो पहला असीं अपने दर्शकां ते ਸਰੋਤਿਆਂ ਨੂੰ अपील ते बेनती करदी व्यूअर्स, जिस तरह कि तुसीं जानते हो कि टीवी 84 एक पंथक चैनल है और टीवी 84 पहले दिन तो ही तुहाडे प्यार सदका विश्वास सदका तुहाडी डोनेशन सदका सारी दुनिया भर दे विच देखिया जा रहा है। और टीवी 84 गुरु नानक साहब दे जो सांझीवालता के फलसफे नूं सारी दुनिया दे विच प्रचार ते प्रसारिया है। सो टीवी 84 तुहाडी डोनेशन दी हकदार है। सो तुसीं अपनी डोनेशन साडी वैबसाइट tv84.tv ते जाके पेपल दी वरतों करके वन टाइम डोनेशन कर सकते हो, मंथली डोनेशन भी कर सकते हो। तुसीं बैंक अकाउंट ज़ैल जां हर किस्म का क्रेडिट कार्ड डेबिट कार्ड एंड जो पेपल की वरतों कर सकते हो। टीवी 84 के नाम से चैक बना के सानू मेल भी कर सकते हो साडे इस पते ते 36-01 37th Avenue लॉन्गलैंड सिटी न्यूयॉर्क 11101 USA, जां फिर तुसीं सानू फोन राਹੀਂ भी संपर्क कर सकते हो साडे फोन नंबर ते
5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ sport@tv84.tv ਤੇ। ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।